व्यूअर्स वेलकम बैक इन आवर प्रोग्राम जी डॉक्टर साहब हुण साडे दर्शकां नूं दसो अज दे दिन दी सिख हिस्टरी एंड वर्ल्ड हिस्टरी विच की अहमियत है। ਸਿੱਖ ਇਤਿਹਾਸ ਦੇ ਹਵਾਲੇ ਨਾਲ 1944 ਦੇ ਵਿੱਚ ਅੱਜ ਦੇ ਦਿਨ ਆਲ ਪਾਰਟੀ ਸਿੱਖ ਕਾਨਫਰੰਸ ਦਾ ਇੱਕ ਇਕੱਠ ਸਿੱਖ ਲੀਡਰਾਂ ਨੇ ਜਿਹੜਾ ਸੱਦਿਆ ਸੀ, ਉਹਦੇ 'ਚ ਮਤਾ ਪਾਸ ਕੀਤਾ ਗਿਆ ਵੀ ਸਿੱਖ ਸਟੇਟ ਬਣਨੀ ਚਾਹੀਦੀ ਹੈ ਜੀ, ਕਿਉਂਕਿ ਉਦੋਂ ਰਾਜਾ ਜੀ ਫਾਰਮੂਲਾ ਗੋਪਾਲਾਚਾਰੀਆ ਨੇ ਇਨਫੈਕਟ ਜਿਸ ਲਾਈਨ ਤੇ ਫਿਰ ਬਾਅਦ 'ਚ ਪਾਕਿਸਤਾਨ ਬਣਿਆ, ਇਹ ਪਹਿਲਾਂ ਹੀ ਰਾਜ ਗੋਪਾਲਾਚਾਰੀਆ ਫਾਰਮੂਲੇ 'ਚ ਆਇਆ ਸੀ। ਅਕਾਲੀਆਂ ਨੇ ਇਹਦਾ ਬਹੁਤ ਵਿਰੋਧ ਕੀਤਾ ਸਿੱਖਾਂ ਨੇ, ਪਰ ਮਤਾ ਪਾਸ ਕਰਨ ਦੇ ਬਾਵਜੂਦ ਕਦੇ ਵੀ ਇਮਾਨਦਾਰੀ ਨਾਲ ਇਸ ਗੱਲ ਦੇ ਉੱਤੇ ਉਹਨਾਂ ਨੇ ਪਹਿਰਾ ਨਹੀਂ ਦਿੱਤਾ। ਨਤੀਜੇ ਦੇ ਤੌਰ 'ਤੇ ਨਾ ਇਧਰ ਕੇ ਨਾ ਉਧਰ ਕੇ, ਨਾ ਇਧਰ ਹੀ ਮਿਲਾ ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਜੁੱਤੀਆਂ ਹੀ ਪਈਆਂ ਔਰ ਪਨਾਹ ਗਈਰ ਬਣ ਕੇ 40% ਜਿਹੜੀ ਹੈ ਦੂਜੇ ਪਾਸੇ ਆ ਕੇ ਐਂਡ ਹੋਏ, ਲੱਖ ਬੰਦਾ ਮਰਵਾ ਕੇ ਆਪਣਾ। ਜੀ 1980 ਦੇ ਵਿੱਚ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ ਬਣੇ। 1982 'ਚ ਦਰਬਾਰਾ ਸਿੰਘ ਚੀਫ ਮਿਨਿਸਟਰ ਦੇ ਉੱਤੇ ਹਮਲਾ ਹੋਇਆ, ਹਾਲਾਂਕਿ ਕੋਈ ਉਹ ਸੀਰੀਅਸ ਹਮਲਾ ਨਹੀਂ ਸੀ। ਉਹਦੇ 'ਚ ਉਹਨਾਂ ਨੇ ਗੁਰਮੀਤ ਸਿੰਘ ਧੂਲਕੋਟ ਨਾਂ ਦੇ ਇੱਕ ਸਿੰਘ ਨੂੰ ਚੁੱਕਿਆ, ਧੂਲਕੋਟ ਪਿੰਡ ਹੈ, ਉਹਦੇ ਨਾਂ ਕੱਢੇ, ਹੱਥਾਂ ਦੇ ਪੈਰਾਂ ਦੇ ਟੌਰਚਰ ਕਰਕੇ ਉਹਨੂੰ ਸ਼ਹੀਦ ਕੀਤਾ। 1982 'ਚ ਮਨਜੀਤ ਸਿੰਘ ਜਿਹਨੇ ਆਪਣਾ ਨਾਮ ਮੁਸੀਬਤ ਸਿੰਘ ਰੱਖਿਆ ਸੀ, ਉਹ ਜਹਾਜ਼ ਉਡਾ ਕੇ ਲਾਹੌਰ ਗਿਆ, ਲਾਹੌਰ ਵਾਲਿਆਂ ਨੇ ਉਤਰਨ ਨਹੀਂ ਦਿੱਤਾ, ਵਾਪਸ ਅੰਮ੍ਰਿਤਸਰ ਆਇਆ, ਏਅਰਪੋਰਟ ਦੇ ਉੱਤੇ ਹੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉਸ ਤੋਂ ਪਹਿਲਾਂ ਵੀ ਗੁਰਬਖਸ਼ ਸਿੰਘ ਨਾਂ ਦਾ ਸਿੰਘ ਜਹਾਜ਼ ਉਡਾ ਕੇ ਲਿਆ ਗਿਆ ਸੀ ਪਾਕਿਸਤਾਨ, ਉਹਨੇ ਉਤਰਨ ਨਹੀਂ ਦਿੱਤਾ। ਔਰ ਇਹ ਜਿਹੜੇ ਲੋਕ ਅੱਜ ਵੀ ਇਲਜ਼ਾਮ ਲਾਉਂਦੇ ਨੇ ਜੀ ISI ਪਾਕਿਸਤਾਨ ਖਾਲਿਸਤਾਨ ਖੜਾ ਕਰ ਦਿੱਤਾ, ਜਿੰਨੇ ਜਹਾਜ਼ ਸਿੱਖ ਲੈ ਕੇ ਗਏ ਪਾਕਿਸਤਾਨ 7 ਜਹਾਜ਼ ਹੋਣਗੇ ਘੱਟੋ ਘੱਟ ਜਿਹੜੇ ਉਹਨਾਂ ਨੇ ਉੱਥੇ ਉਹਨਾਂ ਨੂੰ ਦਿੱਤਾ, ਨਹੀਂ ਤਾਂ 7 ਜਹਾਜ਼ ਨਾਲ ਅਸੀਂ ਖਾਲਿਸਤਾਨ ਏਅਰਲਾਈਨ ਸ਼ੁਰੂ ਕਰ ਲੈਣੀ ਸੀ, ਨਵੇਂ ਜਹਾਜ਼ ਖਰੀਦਣ ਦੀ ਲੋੜ ਹੀ ਨਹੀਂ ਸੀ। ਜੀ ਜੀ। ਸੋ ਇਹ ਮੁਸੀਬਤ ਸਿੰਘ ਨੂੰ, ਜਿਹਦਾ ਫਿਰ ਜ਼ਿਕਰ ਸੰਤ ਭਿੰਡਰਾਂਵਾਲੇ ਵੀ ਬੜੇ ਮਾਣ ਨਾਲ ਕਰਦੇ ਸੀ, ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। 1985 ਦੇ ਵਿੱਚ ਅੱਜ ਦੇ ਦਿਨ ਲੌਂਗੋਵਾਲ ਦਾ ਕਤਲ ਹੋਇਆ, ਕਿਉਂਕਿ ਉਸ ਨੇ 24 ਜੁਲਾਈ ਨੂੰ ਰਾਜੀਵ ਦੇ ਨਾਲ ਸਮਝੌਤਾ ਕਰਕੇ ਸਿੱਖਾਂ ਦੇ ਹੱਕਾਂ ਨੂੰ ਸਰੈਂਡਰ ਕੀਤਾ ਸੀ, ਸਿੱਖ ਕੌਮ ਦੇ ਮਾਣ ਨੂੰ ਠੇਸ ਲਾਈ ਸੀ। ਔਰ ਅੱਜ ਸਾਰੇ ਸਣੇ ਬਾਦਲ ਦੇ ਲੌਂਗੋਵਾਲ ਦੀ ਫੋਟੋ 'ਤੇ ਹਾਰ ਪਾ ਕੇ ਇੱਕ ਗਦਾਰ ਦੂਜੇ ਗਦਾਰ ਨੂੰ ਟ੍ਰਿਬਿਊਟ ਦੇ ਰਿਹਾ। ਔਰ ਸ਼ਾਇਦ ਕੱਲ੍ਹ ਨੂੰ ਇਹਨਾਂ ਗਦਾਰਾਂ ਦੇ ਅਗਲੇ ਜਿਹੜੇ ਨੇ ਉਹਨਾਂ ਦੀਆਂ ਵੀ ਫੋਟੋਆਂ ਐਵੇਂ ਇਹਨਾਂ ਦੇ ਨਾਲ ਹੀ ਲੱਗਣਗੀਆਂ। ਗਦਾਰਾਂ ਦੇ ਘਰਾਂ 'ਚ ਤਾਂ ਭਿੰਡਰਾਣਿਆਂ ਦੀ ਫੋਟੋ ਹੀ ਲੱਗੀ ਹੈ ਤੇ ਲੱਗੇਗੀ, ਜਿਹੜੇ ਕੌਮ ਦੇ ਲਈ ਖਲੋਤੇ ਨੇ। ਇਹ ਜੋ ਮਰਜ਼ੀ ਇਸ ਕਿਸਮ ਦੀ ਡਰਾਮੇਬਾਜ਼ੀ ਕਰਨ। ਵਰਲਡ ਹਿਸਟਰੀ ਦੇ ਹਵਾਲੇ ਨਾਲ 1191 ਦੇ ਵਿੱਚ ਕਰੂਸੇਡਰ ਕਿੰਗ ਰਿਚਰਡ ਨੇ 3000 ਮੁਸਲਮਾਨ ਪ੍ਰਿਜ਼ਨਰਸ ਨੂੰ ਆਕੋ ਦੇ ਸ਼ਹਿਰ 'ਚ ਮਾਰਿਆ। ਜ਼ੁਲਮਾਂ ਦੀ ਗੱਲ ਜਾਂ ਕਰੂਸੇਡਸ 11ਵੀਂ 12ਵੀਂ ਸਦੀ ਅੱਜ ਦਾ ਕੋਈ ਨਵਾਂ ਟਕਰਾਅ ਨਹੀਂ ਹੈ, ਇਹ ਸਾਈਕੋ ਹਿਸਟਰੀ ਹੈ ਜਿਹੜੀ ਈਸਾਈਆਂ ਔਰ ਮੁਸਲਮਾਨਾਂ 'ਚ ਹੈ ਤੇ ਸਾਡੇ ਉੱਥੇ ਹਿੰਦੂਆਂ ਤੇ ਮੁਸਲਮਾਨਾਂ 'ਚ ਹੈ 1000 ਸਾਲ ਦੀ, ਜਿਹਨੂੰ ਜਿਹੜੇ ਨੇ ਕਈ ਐਕਨੋਲਜ ਕਰਨ ਨੂੰ ਤਿਆਰ ਨਹੀਂ। ਇਹ ਬੇਸ ਹੈ ਅੱਜ ਦੀ ਨਫ਼ਰਤ ਦਾ ਵੀ। 1641 ਦੇ ਵਿੱਚ ਬ੍ਰਿਟਨ ਤੇ ਸਕਾਟਲੈਂਡ ਨੇ ਇੱਕ ਸੰਧੀ ਦੇ ਉੱਤੇ ਦਸਤਖਤ ਕੀਤੇ ਕਿ ਜੀ ਆਪਸ 'ਚ ਹੁਣ ਅਸੀਂ ਪਿਆਰ ਨਾਲ ਰਵਾਂਗੇ। ਅੰਗਰੇਜ਼ ਕਵੀ ਜੌਨ ਮਿਲਟਨ ਨੇ, ਜਿਹੜਾ ਕਿ ਆਪਣੀ ਅਖੀਰਲੀ ਉਮਰ 'ਚ ਬਲਾਈਂਡ ਹੋ ਗਿਆ ਸੀ, ਉਹਨੇ ਇੱਕ ਬੜੀ ਖੂਬਸੂਰਤ ਕਿਤਾਬ ਲਿਖੀ, ਉਹਦੀ ਇੱਕ ਨਜ਼ਮ ਮੈਨੂੰ ਵੀ ਬਹੁਤ ਚੰਗੀ ਲੱਗਦੀ ਹੁੰਦੀ ਸੀ, ਪੈਰਾਡਾਈਜ਼ ਲੋਸਟ। ਕਹਾਣੀ ਤਾਂ ਆਦਮ ਈਵ ਦੀ ਹੈ, ਪਰ ਇਹ ਜਿਹੜੀ ਉਹਦੀ ਰਚਨਾ ਹੈ ਪੈਰਾਡਾਈਜ਼ ਲੋਸਟ, ਇਹ ਰੱਬ ਦੇ ਪਿਆਰ ਨਾਲ ਭਰੀ ਹੋਈ ਹੈ, ਉਹਦੀਆਂ ਭਾਵਨਾਵਾਂ ਦਾ ਇਹ ਜਿਹੜੀ ਤਰਜਮਾਨੀ ਕਰਦੀ ਹੈ। 1940 ਦੇ ਵਿੱਚ ਲਿਓਨ ਟਰੋਸਟਲੀ ਇੱਕ ਰੈੱਡ ਆਰਮੀ ਦਾ, ਜਿਹਨੇ ਰਸ਼ੀਅਨ ਇਨਕਲਾਬ ਲਿਆਂਦਾ 1917 'ਚ, ਉਹਦਾ ਆਗੂ ਸੀ, ਪਰ ਉਹਨੂੰ ਸਟਾਲਿਨ ਨੇ ਕੱਢਤਾ ਰੂਸ 'ਚੋਂ। ਮੈਕਸੀਕੋ ਦੇ ਵਿੱਚ ਉਹ ਜਲਾਵਤਨੀ 'ਚ ਰਹਿੰਦਾ ਸੀ, ਉਹਨੂੰ ਚਾਕੂ ਮਾਰ ਕੇ ਸਟਾਲਿਨ ਦੇ ਜਿਹੜੇ ਏਜੰਟ ਸੀ ਉਹਨਾਂ ਨੇ ਇੱਥੇ ਮਾਰ ਦਿੱਤਾ। 1940 ਦੇ ਵਿੱਚ ਰਾਇਲ ਏਅਰ ਫੋਰਸ ਇੰਗਲੈਂਡ ਦੀ ਨੇ ਪਹਿਲੀ ਵਾਰ ਰਡਾਰ ਦਾ ਇਸਤੇਮਾਲ ਕੀਤਾ। ਉਹਦੇ ਬਾਰੇ ਚਰਚਲ ਦੀ ਬੜੀ ਖੂਬਸੂਰਤ ਸਟੇਟਮੈਂਟ ਹੈ, ਨੈਵਰ ਇਨ ਦਾ ਫੀਲਡ ਆਫ ਹਿਊਮਨ ਕਨਫਲਿਕਟ ਵਾਜ਼ ਸੋ ਮਚ ਓਡ ਬਾਈ ਸੋ ਮੈਨੀ ਟੂ ਸੋ ਫਿਊ। ਕਿ ਇਹ ਸਾਡੇ ਲਈ ਏਅਰ ਫੋਰਸ ਵਾਲਿਆਂ ਨੇ ਕਿ ਥੋੜਿਆਂ ਨੇ ਸਾਡੇ ਲਈ ਬਹੁਤ ਵੱਡਾ ਕੰਮ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਝੂਠੇ ਸੁਪਨੇ ਦਿਖਾਏ, ਅਸੀਂ ਵਾਪਸ ਫਿਰ ਤਾਕਤ ਵਿੱਚ ਆਵਾਂਗੇ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ ਜੀ, ਇਹਨਾਂ ਨੂੰ ਵੀ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਦੇ ਸੁਪਨੇ ਆਉਂਦੇ ਨੇ ਜੀ। ਪਹਿਲਾਂ ਆਪਣੇ ਘਰ ਵਾਲਿਆਂ ਨੂੰ ਨਹੀਂ ਸੀ ਬਣਨ ਦਿੰਦੀ ਪ੍ਰਧਾਨ ਮੰਤਰੀ, ਜਦੋਂ ਉਹ ਆਪਣੀ ਮਾਂ ਦੀ ਡੈੱਡ ਬੋਡੀ ਦੇ ਕੋਲ ਚੀਕਾਂ ਮਾਰ ਕੇ ਉਹਨੂੰ ਕਹਿੰਦੇ ਸੀ ਨਾ ਬਣੀ, ਉਹ ਕਹਿੰਦਾ ਕਿਉਂ, ਕਹਿੰਦੇ ਮਾਰ ਦੇਣਗੇ, ਜਿਵੇਂ ਇਹਨੂੰ ਮਾਰਿਆ ਮੇਰੀ ਮਾਂ ਨੂੰ, ਤੈਨੂੰ ਵੀ ਮਾਰ ਦੇਣਗੇ ਜਿਵੇਂ ਮੇਰੀ ਸੱਸ ਨੂੰ ਮਾਰਿਆ ਜੀ। ਹੁਣ ਉਹਦਾ ਜਿਹੜੀ ਇਹ ਚਾਹਨਾ ਸੀ ਕਿ ਰਾਹੁਲ ਗਾਂਧੀ ਨੂੰ ਮੈਂ ਸਿੰਘਾਸਨ 'ਤੇ ਬਿਠਾਉਣਾ, ਉਹਦਾ ਨਤੀਜਾ ਹੈ ਵੀ ਕਾਂਗਰਸ ਜਿਹੜੀ ਹੈ ਉਹ ਡੈਸੀਮੇਟ ਹੋ ਗਈ। ਹੁਣ ਇਹ ਜਦੋਂ ਇੱਕ ਵਾਰੀ ਜਿਹਦੇ ਮੂੰਹ ਨੂੰ ਲਹੂ ਲੱਗਾ ਹੋਏ, ਕਿੰਗ ਮੇਕਰ ਸੀ ਮਨਮੋਹਨ ਸਿੰਘ ਦਾ ਵਿਚਾਰਾ, ਮੋਹਨ ਸਿੰਘ ਹੀ ਸੀ, ਮੋਹਨ ਹੀ ਰਿਹਾ ਜੀ, ਗੁੱਡਾ ਤਾਂ ਇਹਦਾ ਹੀ ਸੀ।
ਸੋ ਹੁਣ ਉਹਨੂੰ ਲੱਗਦਾ ਹੈ ਕਿ ਵੀ ਸ਼ਾਇਦ ਕਿਉਂਕਿ ਹੁਣ ਚਰਚਾ ਚੱਲ ਰਹੀ ਹੈ ਕਿ ਜੀ ਆਹ ਫੇਲਿਅਰ ਹੋ ਗਈ, ਉਹ ਹੋ ਗਈ, ਉਹਨੂੰ ਲੱਗਦਾ ਨਹੀਂ ਉਹਦੇ ਰਾਜੀਵ ਗਾਂਧੀ ਦੀ ਜਿਹੜੀ ਹੈ ਉਹ ਬਰਸੀ ਦੇ ਉੱਤੇ ਹੀ ਉਹ ਐਡਰੈਸ ਕਰ ਰਹੀ ਹੈ ਕਿ ਜੀ ਹਮ ਫਿਰ ਵਾਪਸ ਆएंगे। ਲਿਖਿਆ ਇਟਾਲੀਅਨ 'ਚ ਹੁੰਦਾ ਉਹਨੇ, ਜੋ ਬੋਲਦੀ ਹੈ, ਹਿੰਦੀ ਨਹੀਂ ਆਉਂਦੀ ਵੈਸੇ ਉਹਨੂੰ ਜੀ ਲਿਖਣੀ ਵੀ। ਤੇ ਲੇਕਿਨ ਇਹੀ ਹੈ ਕਿ ਵੀ ਹਮ ਨਹੀਂ, ਰਾਹੁਲ ਗਾਂਧੀ ਆਏਗਾ ਪਰ ਆਉਣਾ ਨਹੀਂ ਹੈ। ਹੁਣ RSS ਦੇ ਹੱਥਾਂ 'ਚੋਂ ਪਾਵਰ ਲੈਣੀ, 10 ਸਾਲ ਦਾ ਏਜੰਡਾ ਉਹਨਾਂ ਨੇ ਪਹਿਲਾਂ ਹੀ ਬਣਾਇਆ, ਅੱਗੇ ਕਿੱਧਰ ਨੂੰ ਲੈ ਕੇ ਜਾਣਾ ਜੀ, ਹੁਣ ਸੌਖਾ ਨਹੀਂ ਹੋਣਾ। ਸੋ ਹੁਣ ਮੈਡਮ ਭੁੱਲ ਜਾਓ ਕਿ ਵੀ ਤੁਹਾਨੂੰ ਉਹਨਾਂ ਨੇ ਪਾਵਰ ਦੇਣੀ ਹੈ ਜਾਂ ਤੇਰਾ ਇਹ ਨਕੰਮਾ ਮੁੰਡਾ ਰਾਹੁਲ ਗਾਂਧੀ ਜਿਹੜਾ ਹੈ ਇਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇਗਾ। ਨੋ ਵੇ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਚੁਣੇ ਨੇ ਜੀ। ਉਹਨਾਂ ਦਾ ਪਹਿਲਾ ਸ਼ਲੋਕ ਹੈ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਦੂਸਰਾ ਸ਼ਲੋਕ ਹੈ, ਕੰਧੀ ਉੱਤੇ ਰੁਖੜਾ, ਕਿਚਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ, ਕਿਚਰ ਤਾਈ ਨੀਰ। ਜੀ। ਹੁਣ ਇਹ ਪਹਿਲਾ ਇਸ ਕਿਸਮ ਦਾ ਬੜਾ ਯੂਨੀਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਜਿੱਥੇ ਰੱਬ ਐਡਰੈਸ ਕਰ ਰਿਹਾ, ਨਹੀਂ ਤਾਂ ਰੱਬ ਦੀ ਸਿਫਤ ਸਲਾਹ ਹੁੰਦੀ ਹੈ ਜਾਂ ਆਪ ਨਾਨਕ ਦਾਸ ਨੀਚ ਅਜਾਨ ਇਵੇਂ ਹੈ। ਪਰ ਹੁਣ ਇਹ ਬਾਬਾ ਫਰੀਦ ਨਿਰੰਕਾਰ ਦੇ ਮੂੰਹੋਂ ਕਵਾ ਰਹੇ ਨੇ, ਆਪ ਸਵਾਰੇ ਮੈਂ ਮਿਲੇ। ਉਹ ਇਹ ਕਹਿੰਦੇ ਨੇ ਆਪਣੇ ਪਿਆਰਿਆਂ ਨੂੰ ਜਾਂ ਸੰਸਾਰ ਨੂੰ ਕਿ ਜੇ ਤੁਸੀਂ ਆਪਣਾ ਆਪਾ ਸਵਾਰ ਲਓ, ਆਪਣੇ ਆਪ ਨੂੰ ਰਿਫਾਰਮ ਕਰ ਲਓ, ਆਪ ਸਿੱਧੇ ਰਾਹ ਆ ਜਾਓ, ਕੁਰਾਹ ਛੱਡ ਦਿਓ, ਆਪ ਸਵਾਰੇ ਆਪਣਾ ਆਪ ਤੁਸੀਂ ਸਵਾਰ ਲਓ ਤੇ ਮੈਂ ਮਿਲੇ, ਫਿਰ ਮੈਂ ਤੁਹਾਨੂੰ ਮਿਲ ਪਾਂਗਾ। ਜੀ। ਆਪਾ ਸਵਾਰੋ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਮੇਰਾ ਮਿਲਣਾ ਕੀ ਹੈ? ਰੱਬ ਬੰਦੇ ਨੂੰ ਕਹਿੰਦਾ ਹੈ ਮੈਂ ਤੈਨੂੰ ਮਿਲਾਂਗਾ, ਮੇਰਾ ਮਿਲਣਾ ਕੀ ਹੈ ਕਿ ਮੇਰੇ ਮਿਲਣ ਦੇ ਨਾਲ ਤੈਨੂੰ ਸੁੱਖ ਹੋਏਗਾ। ਜੀ। ਤੇਰੇ ਅੰਦਰ ਇੱਕ ਈਜ਼ ਆਏਗੀ, ਇੱਕ ਟ੍ਰੈਂਕੁਇਲਿਟੀ ਆਏਗੀ, ਕਾਮਨੈਸ ਆਏਗੀ, ਇੱਕ ਠਹਿਰਾਵ ਆਏਗਾ, ਇੱਕ ਆਨੰਦ ਆਏਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ। ਹੁਣ ਬਾਬਾ ਫਰੀਦ ਉਸ ਦੇ ਉੱਤੇ ਉਸ ਨਿਰੰਕਾਰ ਤੋਂ ਹੀ ਇਹ ਕਹਾਉਂਦੇ ਨੇ ਕਿ ਜੇ ਤੂੰ ਮੇਰਾ ਹੋ ਜਾਏ, ਫਰੀਦ ਜੀ ਦਾ ਨਹੀਂ ਨਿਰੰਕਾਰ ਦਾ। ਫਰੀਦ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ। ਫਰੀਦ ਕਹਿੰਦੇ ਨੇ, ਨਿਰੰਕਾਰ ਕਹਿੰਦਾ ਹੈ ਕਿ ਜੇ ਤੂੰ ਮੇਰਾ ਹੋ ਜਾਏ ਸਭ ਜਗ ਤੇਰਾ ਹੋਏ, ਸਾਰਾ ਸੰਸਾਰ ਹੀ ਤੇਰਾ ਹੋ ਗਿਆ। ਇਸ ਲਈ ਜਦੋਂ ਤੁਸੀਂ ਉਸ ਦੇ ਵਿੱਚ ਹੀ ਸਮਾ ਜਾਂਦੇ ਹੋ, ਜੋਤ ਦੇ ਵਿੱਚ ਜੋਤ ਸਮਾ ਗਈ ਤੇ ਰੱਬ ਸਾਰੀ ਦਰਗਾਹ, ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਤੇ ਫਿਰ ਜਦੋਂ ਤੁਸੀਂ ਉਹਦੇ ਵਿੱਚ ਆ ਗਏ ਤਾਂ ਤੁਸੀਂ ਵੀ ਮਾਲਕ ਹੋ ਗਏ ਸਾਰੇ ਦਾ। ਜੀ। ਸੋ ਇਹ ਇੱਕ ਤਰੀਕਾ ਇਹ ਕਹਿਣ ਦਾ ਕਿ ਜੇ ਰੱਬ ਨੂੰ ਪਿਆਰ ਕਰਦੇ ਹੋ, ਰੱਬ ਨੂੰ ਪਾਉਂਦੇ ਹੋ ਤੇ ਫਿਰ ਸੁੱਖ ਹੁੰਦਾ। ਤੇ ਅਖੀਰ ਫਿਰ ਇਹ ਯਾਦ ਉਹਨਾਂ ਨੇ ਕਰਾਇਆ ਕਿ ਵੀ ਇਨਸਾਨੀ ਜੀਵਨ ਕੀ ਹੈ। ਕੰਧੀ ਉੱਤੇ ਰੁਖੜਾ, ਕਿਚਕ ਬੰਨੇ ਧੀਰ। ਦਰਿਆ ਹੈ, ਦਰਿਆ ਦੇ ਉੱਤੇ ਰੁੱਖ ਹੈ। ਹੁਣ ਦਰਿਆ 'ਚ ਕਦੋਂ ਹੜ੍ਹ ਆਣਾ ਉਹਨੇ ਰੋੜ ਕੇ ਲੈ ਜਾਣਾ। ਉਹ ਕਿਚਕ ਬੰਨੇ ਧੀਰ, ਉਹ ਦਰਖਤ ਕਿੰਨੀ ਕੁ ਦੇਰ ਆਪਣੀ ਸਲਾਮਤੀ ਮੰਗੇਗਾ ਜਿਹੜਾ ਦਰਿਆ ਦੇ ਕੰਢੇ ਤੇ ਹੈ। ਫਰੀਦਾ ਕੱਚੇ ਭਾਂਡੇ ਰੱਖੀ ਹੈ, ਕਿਚਰ ਤਾਈ ਨੀਰ। ਦੂਸਰੀ ਇੱਕ ਉਦਾਹਰਨ ਉਹਨਾਂ ਨੇ ਨਦੀ ਕਿਨਾਰੇ ਰੁਖੜਾ ਦੀ ਦਿੱਤੀ। ਦੂਜਾ ਦਿੱਤਾ ਵੀ ਕੱਚੀ ਮਿੱਟੀ, ਕਿਉਂਕਿ ਅਦਰਵਾਈਜ਼ ਤਾਂ ਮਿੱਟੀ ਦਾ ਭਾਂਡਾ ਬਣਾ ਕੇ ਉਹਨੂੰ ਭੱਠੀ 'ਚ ਤਪਾਇਆ ਜਾਂਦਾ ਜੀ। ਉਹਦੇ ਹੀ ਤਾਂ ਤੁਸੀਂ ਘੜਾ, ਘੜੀ, ਸੁਰਾਹੀ ਸਾਰੇ ਉਹਦੇ ਹੀ ਹੁੰਦੇ ਨੇ, ਪਾਣੀ ਹੁੰਦਾ। ਪਰ ਇਹ ਕੱਚੀ ਕਲੇ, ਉਹਦੀ ਮਿੱਟੀ ਦੇ ਭਾਂਡੇ ਦੀ ਗੱਲ ਹੈ ਕਿ ਉਹਦੇ 'ਚ ਪਾਣੀ ਰੱਖੋਗੇ ਇੱਕ ਵਾਰੀ ਤਾਂ ਬਣ ਜਾਂਦਾ, ਪਰ ਉਹ ਥੋੜ੍ਹੀ ਦੇਰ ਬਾਅਦ ਮਿੱਟੀ ਕੱਚੀ ਹੈ, ਪਾਣੀ ਦੇ ਨਾਲ ਉਹਨੇ ਭੁਰ ਜਾਣਾ ਤੇ ਪਾਣੀ ਵਗ ਜਾਣਾ। ਸੋ ਉਹਨਾਂ ਨੇ ਯਾਦ ਕਰਵਾਇਆ ਕਿ ਜਿਹੜਾ ਸਾਡਾ ਮਨੁੱਖਾ ਜੀਵਨ ਹੈ ਇਹ ਨਦੀ ਕਿਨਾਰੇ ਰੁਖੜਾ ਜਿਹੜਾ, ਔਰ ਇਹ ਉਸ ਕੱਚੀ ਮਿੱਟੀ ਦੇ ਭਾਂਡੇ ਵਿੱਚ ਪਾਣੀ ਵਾਂਗ ਹੈ। ਇਸ ਮਿੱਟੀ ਦੇ ਭਾਂਡੇ ਨੇ ਖੁਰ ਜਾਣਾ ਤੇ ਪਾਣੀ ਨੇ ਪਾਣੀ ਦੇ ਵਿੱਚ ਮਿਲ ਜਾਣਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਅਲਟੀਮੇਟ ਰਿਐਲਿਟੀ ਹੈ। ਪਰ ਇਹ ਮੰਨਣ ਨੂੰ ਜੀ ਨਹੀਂ ਕਰਦਾ, ਕਿਉਂਕਿ ਮਰਨ ਨੂੰ ਜੀ ਨਹੀਂ ਕਰਦਾ। ਇਹ ਮੰਨਣ ਨੂੰ ਹੀ ਨਹੀਂ ਜੀ ਕਰਦਾ ਵੀ ਇਹ ਵੀ ਸਥਿਤੀ ਆਣੀ ਹੈ। ਸਾਨੂੰ ਤਾਂ ਲੱਗਦਾ ਕਿ ਵੀ ਬਾਕੀ ਸਾਰਾ ਸੰਸਾਰ ਮਰ ਜਾਏ, ਗੁਆਂਢੀ ਮਰ ਜਾਣ, ਇੱਧਰਲਾ ਨਾ ਰਹੇ, ਫਲਾਣਾ ਨਾ ਰਹੇ, ਢਮਕਾ ਨਾ ਰਹੇ, ਅਸੀਂ ਫਿਰ ਰਹੀਏ ਕਿ ਵੀ ਅਸੀਂ। ਜੀ ਡਾਕਟਰ ਸਾਹਿਬ, ਤੁਹਾਡਾ ਹੋਣਾ ਨਹੀਂ ਐਵੇਂ। ਅਲਟੀਮੇਟਲੀ ਹਕੀਕਤ ਉਹੀ ਹੈ ਜੋ ਬਾਬਾ ਫਰੀਦ ਨੇ ਕਹੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪ ਨਾਲ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।